ਰਾਹੁਲ ਗਾਂਧੀ ਦੀ ਯਾਤਰਾ ਤੋਂ ਜੋ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ, ਉਹਨਾਂ ਤਸਵੀਰਾਂ ਤੇ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਪ੍ਰਤੀਕਰਮ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਲੋਕ ਕਈ ਇਸ ਚੀਜ਼ ਨੂੰ ਕੰਪੇਅਰ ਕਰ ਰਹੇ ਨੇ ਕਿ ਚੜ੍ਹ ਕੇ ਆਏ ਨੂੰ ਤੇਗ ਪੱਕੀ ਤੇ ਨਿਮ ਕੇ ਆਏ ਨੂੰ ਦੇਗ ਪੱਕੀ। ਸੋ ਇਹ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਆਪਾਂ ਸੁਣ ਰਹੇ ਹਾਂ। ਪਰ ਕੀ ਇਹ ਗੱਲ ਸਹੀ ਹੈ ਕਿ ਰਾਹੁਲ ਗਾਂਧੀ ਨੂੰ ਜਦੋਂ 10 ਪੱਗਾਂ ਦਿੱਤੀਆਂ ਗਈਆਂ ਬੰਨ੍ਹਣ ਵਾਸਤੇ ਕਿ ਤੁਸੀਂ ਇਹਨਾਂ ਦੇ ਵਿੱਚੋਂ ਚੁਣੋ ਕੋਈ ਰੰਗ, ਤਾਂ ਉਹਨਾਂ ਨੇ ਕੇਸਰੀ ਦਸਤਾਰ ਚੁਣੀ? ਬਿਲਕੁਲ ਪ੍ਰਵੀਨ ਜੀ, ਕੱਲ ਜਦੋਂ ਆਪਾਂ ਇਹ ਤਸਵੀਰਾਂ ਇੱਕਦਮ ਸਾਹਮਣੇ ਆਈਆਂ ਕਿ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਲੱਗਿਆ, ਜਾਂ ਉਹ ਤੋਂ ਪਹਿਲਾਂ ਵੀ ਕੁਝ ਤਸਵੀਰ ਹੋਟਲ ਦੇ ਵਿੱਚੋਂ ਵੀ ਇੱਕ ਦੋ ਬਾਹਰ ਆ ਗਈਆਂ ਸੀਗੀਆਂ ਜਿਹੜੀਆਂ ਜਦੋਂ ਦਸਤਾਰ ਸਜਾਈ ਹੋਈ ਆ ਉਹਨਾਂ ਨੇ। ਸੋ ਉਸ ਦੇ ਵਿੱਚੋਂ ਮਤਲਬ ਕਿ ਉਹ ਰੰਗ ਜਦੋਂ ਕੇਸਰੀ ਰੰਗ ਨਜ਼ਰ ਆਇਆ ਤਾਂ ਇੱਕ ਵੱਖਰਾ ਭਾਵ, ਵੱਖਰਾ ਜੋਸ਼ ਆਪਾਂ ਸਾਰਿਆਂ ਨੂੰ ਕੁਝ ਮਹਿਸੂਸ ਹੁੰਦਾ। ਉਸ ਰੰਗ ਦੀ, ਕੇਸਰੀ ਰੰਗ ਦੀ ਇਹ ਚੜ੍ਹਤ ਹੈ ਅਸਲ 'ਚ। ਸੋ ਜੇਕਰ ਆਪਾਂ ਉਸ ਹਵਾਲੇ ਨਾਲ ਗੱਲ ਕਰੀਏ ਕਿ ਹਾਂ ਇਹਦੇ ਰਾਜਨੀਤਿਕ ਮਾਇਨੇ ਨੇ ਜੇ ਕੋਈ, ਜਾਂ ਧਾਰਮਿਕ ਮਾਇਨੇ ਨੇ, ਤਾਂ ਮੈਂ ਦੇਖਦਾ ਕਿ ਰਾਹੁਲ ਗਾਂਧੀ ਜਦੋਂ ਅੰਮ੍ਰਿਤਸਰ ਦੇ ਏਅਰਪੋਰਟ ਤੇ ਉਤਰਦੇ ਨੇ, ਉੱਥੋਂ ਉਹਨਾਂ ਨੂੰ ਸਿੱਧੇ ਹੋਟਲ ਲਿਜਾਇਆ ਜਾਂਦਾ ਤੇ ਉਹ ਕਾਹਲ ਮਹਿਸੂਸ ਕਰਦੇ ਨੇ। ਉਹ ਕਹਿੰਦੇ ਨੇ ਕਿ ਜਲਦੀ ਕਰੋ, ਆਪਾਂ ਦਰਬਾਰ ਸਾਹਿਬ ਜਾਣਾ, ਉੱਥੇ ਆਪਾਂ ਨੂੰ ਸਮਾਂ ਲੱਗ ਜਾਣਾ। ਕਿਉਂਕਿ ਰਾਹੁਲ ਗਾਂਧੀ ਇੰਨੀ ਜਾਣਕਾਰੀ ਰੱਖਦੇ ਸੀਗੇ, ਕਹਿੰਦੇ ਕਿ ਮੈਨੂੰ ਇਹ ਪਤਾ ਹੈ ਕਿ ਲੱਖ ਸੰਗਤ ਰੋਜ਼ ਮੱਥਾ ਟੇਕਦੀ ਹੈ ਤੇ ਆਪਾਂ ਉੱਥੇ ਕਿਸੇ ਨੂੰ, ਕਿਉਂਕਿ ਪ੍ਰਵੀਨ ਜੀ ਕੱਲ ਸਵੇਰੇ ਜਦੋਂ ਆਪਾਂ ਪ੍ਰੋਗਰਾਮ ਕੀਤਾ ਤਦ ਵੀ ਪੰਜਾਬ ਦੀਆਂ ਕਾਂਗਰਸੀਆਂ ਲੀਡਰਾਂ ਨੂੰ, ਕਾਂਗਰਸੀ ਲੀਡਰਸ਼ਿਪ ਨੂੰ ਨਹੀਂ ਪਤਾ ਸੀ ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਜਾ ਰਹੇ ਨੇ। ਠੀਕ ਹੈ। ਕਿਉਂਕਿ 3 ਜਾਂ 4 ਬੰਦਿਆਂ 'ਚ ਚਰਚਾ ਸੀ ਜੀ ਕਿ ਉਹ ਚਾਹੁੰਦੇ ਸੀ ਕਿ 3 ਜਾਂ 4 ਬੰਦੇ ਹੀ ਚੁੱਪ ਕਰਕੇ ਉੱਥੇ ਆਉਣ ਤੇ ਮੈਂ ਸਿੱਧਾ ਉੱਥੇ ਜਾਵਾਂ ਤੇ ਮੈਂ ਮੱਥਾ। ਇਹ ਰਾਹੁਲ ਗਾਂਧੀ ਵੱਲੋਂ ਮਤਲਬ ਸੁਨੇਹਾ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਲਾਇਆ ਗਿਆ ਕਿ ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ ਪੰਜਾਬ ਦੇ ਅੰਦਰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ। ਠੀਕ ਹੈ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਸ਼ਡਿਊਲ 'ਚ ਅੰਮ੍ਰਿਤਸਰ ਨਹੀਂ ਸੀਗਾ, ਜਿਹੜਾ ਰੂਟ ਹੈ ਯਾਤਰਾ ਦਾ ਉਹਦੇ ਵਿੱਚ ਅੰਮ੍ਰਿਤਸਰ ਨਹੀਂ ਸੀਗਾ। ਤੇ ਇਸ ਲਈ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਸੇ ਲਈ ਪਹਿਲਾਂ ਫਤਿਹਗੜ੍ਹ ਸਾਹਿਬ ਗੁਰੂ ਘਰ ਮੱਥਾ ਟੇਕਣਾ, ਤਾਂ ਕਿ ਇਹ ਨਾ ਲੱਗੇ ਕਿ ਹਾਂ ਅੰਮ੍ਰਿਤਸਰ ਤਾਂ ਗਏ ਨਹੀਂ। ਸੋ ਪਰ ਰਾਹੁਲ ਗਾਂਧੀ ਨੂੰ ਜਾਂ ਤਾਂ ਮਤਲਬ ਕਿ ਇਹ ਸਮਝ ਆ ਗਈ ਹੈ, ਜਾਂ ਅੰਦਰ ਦਾ ਉਹ ਜਿਹੜਾ ਇੰਦਰਾ ਵਾਲਾ ਦੌਰ ਹੈ ਉਹ ਵੀ ਕਿਤੇ ਨਾ ਕਿਤੇ ਚੇਟ ਕਰਦਾ ਕਿ ਹਾਂ ਕਿ ਭਾਈ ਝੰਜੋੜਦਾ ਹੋਏਗਾ ਕਿ ਨਹੀਂ ਜਾ ਉਸ ਦਰ ਤੇ। ਬੇਸ਼ੱਕ ਅਜੇ ਉਹ ਜ਼ਬਾਨ ਤੇ, ਮੂੰਹ ਤੇ ਜਾਂ ਲਿਖਤ ਦੇ ਵਿੱਚ ਅਜੇ ਉਹ ਮਾਫੀ ਨਹੀਂ ਆਈ, ਜਿਹੜੀ ਆ ਜਾਣੀ ਚਾਹੀਦੀ ਆ। ਜੇਕਰ ਤੁਸੀਂ ਸੱਚੇ ਉਸ ਦਿਨ ਹੋ ਤਾਂ ਮੈਨੂੰ ਲੱਗਦਾ ਹੁਣ ਮਾਫੀ ਮੰਗ ਲੈਣੀ ਚਾਹੀਦੀ ਆ ਆਪਣੇ, ਮਤਲਬ ਜੇ ਤੁਹਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਨੇ ਤਾਂ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਆ। ਸੋ ਪਰ ਫਿਰ ਵੀ ਉਹ ਜਿਵੇਂ ਤੁਸੀਂ ਕਿਹਾ ਕਿ ਹਾਂ ਆਏ ਹੋ ਭਾਈ ਨਿੰਮ ਕੇ, ਤਾਂ ਫਿਰ ਠੀਕ ਹੈ, ਫਿਰ ਤਾਂ ਦੇਗ ਵੀ ਮਿਲੂਗੀ, ਲੰਗਰ ਵੀ ਮਿਲੂਗਾ। ਸੋ ਇਸ ਲਈ ਉਸ ਹਵਾਲੇ ਨਾਲ ਫਿਰ ਰਾਹੁਲ ਗਾਂਧੀ ਨੇ ਜਦੋਂ ਇਹ ਤੈਅ ਕੀਤਾ ਕਿ ਮੈਂ ਜਾਣਾ, ਪਰ ਤਦ ਵੀ ਲੋਕਲ ਲੀਡਰਸ਼ਿਪ ਨੂੰ ਪਤਾ ਲੱਗ ਜਾਂਦਾ ਹੈ, ਭੀੜ ਇਕੱਠੀ ਹੁੰਦੀ ਹੈ ਮਤਲਬ ਇਹ ਰਾਜਨੀਤਿਕ ਲੀਡਰਾਂ ਦੇ ਮਗਰ। ਪਰ ਰਾਹੁਲ ਗਾਂਧੀ ਨੇ ਹੋਟਲ 'ਚ ਜਦੋਂ ਤੇਜ਼ੀ ਕੀਤੀ ਤਾਂ ਉਹਨਾਂ ਨੇ ਕਹਿੰਦੇ ਪਹਿਲਾਂ ਹੀ 10 ਵੱਖ-ਵੱਖ ਰੰਗਾਂ ਦੀਆਂ ਪੱਗਾਂ ਮੰਗਾ ਕੇ ਰੱਖੀਆਂ ਹੋਈਆਂ ਸੀ ਕਿ ਜੀ ਦੱਸੋ ਇਹਨਾਂ ਚੋਂ ਕਿਹੜੀ ਬੰਨਣੀ ਪਸੰਦ ਕਰੋਗੇ। ਤੇ ਰਾਹੁਲ ਗਾਂਧੀ ਨੇ ਉਹਦੇ ਵਿੱਚੋਂ ਕੇਸਰੀ ਰੰਗ ਦੀ ਪੱਗ ਦੇ ਉੱਤੇ ਪਹਿਲੇ ਸੱਟੇ ਹੱਥ ਰੱਖਿਆ ਕਿ ਜੀ ਆਹ ਬੰਨਣੀ ਹੈ। ਠੀਕ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ ਜੀ ਇਹਦੇ ਨਾਲ ਆਹ 50 ਠੀਕ ਲੱਗਦੀ, ਕਹਿੰਦੇ ਨਾ 50 ਨੀਲੇ ਰੰਗ ਦੀ ਉਹ ਬੰਨਣੀ ਹੈ। ਸੋ ਨੀਲੇ ਰੰਗ ਦੀ 50 ਤੇ ਉੱਪਰ ਕੇਸਰੀ ਰੰਗ ਦੀ ਪੱਗ, ਇਹ ਦੋਏ ਸਿੰਬੋਲਿਕ ਵੀ ਨੇ ਬਹੁਤ ਵੱਡੇ, ਪੰਥਕ, ਹੈ ਨਾ। ਬਿਲਕੁਲ। ਬੇਸ਼ੱਕ ਰੰਗ ਕਿਸੇ ਧਰਮਾਂ ਦੇ ਵਿੱਚ ਵੰਡੇ ਨਹੀਂ ਹੁੰਦੇ, ਫਲ ਫਰੂਟ ਕਿਸੇ ਧਰਮਾਂ 'ਚ ਵੰਡੇ ਨਹੀਂ ਹੁੰਦੇ, ਪਰ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਹਵਾਲੇ ਨਾਲ, ਉਸ ਹਵਾਲੇ ਨਾਲ ਇੱਕ ਬਹੁਤ ਵੱਡਾ। ਸੋ ਇਸ ਲਈ ਉਹਨਾਂ ਨੇ ਉਹ ਰੰਗ ਚੁਣਿਆ ਤੇ ਰਾਜਾ ਵੜਿੰਗ ਨੇ 9 ਮਿੰਟ 40 ਸਕਿੰਟ 'ਚ ਪੱਗ ਬੰਨੀ ਹੈ। ਠੀਕ ਹੈ। ਮਤਲਬ ਤੁਸੀਂ ਕੱਲ ਨਾ ਪੱਗ ਦਾ ਸਟਾਈਲ ਦੇਖਿਓ ਰਾਜਾ ਵੜਿੰਗ ਤੇ ਉਹਦੀਆਂ ਫੋਟੋਆਂ 'ਚ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਬਿਲਕੁਲ ਉਹੀ ਹੈ। ਸੋ ਇਹ ਰਾਜਾ ਵੜਿੰਗ ਨੇ ਕੱਲੇ ਪੱਗ ਬੰਨੀ ਆਪ, ਤੇ ਉਹ ਪੱਗ ਬੰਨੀ ਗਈ ਤੇ ਉਹ ਤੋਂ ਬਾਅਦ ਸਿੱਧੇ ਉਹ ਦਰਬਾਰ ਸਾਹਿਬ ਆਏ। ਗਾਂਧੀ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਮਤਲਬ ਸਹਾਇਤਾ ਨਹੀਂ ਮਿਲਦੀ, ਵਿਸ਼ੇਸ਼ ਸਹੂਲਤ ਕੋਈ ਨਹੀਂ ਮਿਲਦੀ। ਠੀਕ ਹੈ। ਸੋ ਇਸ ਲਈ ਉਹਨਾਂ ਦੇ ਨਾਲ ਕੋਈ ਟਾਸਕ ਫੋਰਸ ਨਹੀਂ ਸੀ ਜੀ, ਕੋਈ ਇਹਨਾਂ ਨਾਲ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਨਹੀਂ ਸੀ, ਨਹੀਂ ਤਾਂ ਕੋਈ ਅਜਿਹਾ ਮਤਲਬ ਕਿ ਰਾਜਨੀਤਿਕ ਜਾਂ ਸਮਾਜਿਕ ਜਾਂ ਕੋਈ ਹੋਰ ਹਸਤੀ ਆਉਂਦੀ ਆ ਤਾਂ ਉਸਨੂੰ ਸ਼੍ਰੋਮਣੀ ਕਮੇਟੀ ਦੇ 1 ਜਾਂ 2 ਨੁਮਾਇੰਦੇ ਆਪ ਨਾਲ ਅੰਦਰ ਦਰਬਾਰ ਸਾਹਿਬ ਤੱਕ ਲੈ ਕੇ ਜਾਂਦੇ ਨੇ, ਜਾਂ ਟਾਸਕ ਫੋਰਸ ਦਾ ਇੱਕ ਘੇਰੇਬੰਦੀ ਉਹਨਾਂ ਨੂੰ ਮਿਲਦੀ ਆ।
ਤੇ ਪਰ ਰਾਹੁਲ ਗਾਂਧੀ ਇਹ ਪਹਿਲੀ ਵਾਰ ਤਾਂ ਨਹੀਂ ਆਏ। ਇਹ ਸੋਨੀਆ ਗਾਂਧੀ ਵੀ ਆ ਚੁੱਕੀ ਹੈ, 3 ਵਾਰ ਰਾਹੁਲ ਗਾਂਧੀ ਆ ਚੁੱਕੇ ਨੇ, ਤੇ ਉਹ 2 ਵਾਰ ਤਾਂ ਬਿਲਕੁਲ ਤੜਕਸਾਰ ਸਾਜਰੇ ਆ ਕੇ ਮੱਥਾ ਟੇਕੇ। ਕਈ ਵਾਰ ਲੋਕਲ ਲੀਡਰਸ਼ਿਪ ਤੱਕ ਨੂੰ ਵੀ ਨਹੀਂ ਇੱਕ ਵਾਰ ਤਾਂ ਪਤਾ ਲੱਗਿਆ ਸੀ ਜਦੋਂ ਮੱਥਾ ਟੇਕੇ ਗਏ। ਸੋ ਇਸ ਲਈ ਉਸ ਨਾਤੇ ਦਾ ਕਿਹਾ ਜਾਂਦਾ ਕਿ ਠੀਕ ਹੈ, ਤਰੀਕਾ ਇਹੀ ਹੋਣਾ ਚਾਹੀਦਾ ਕਿ ਤੁਸੀਂ ਸੰਗਤ ਨੂੰ ਪਰੇਸ਼ਾਨ ਕਰ ਨਹੀਂ ਆਏ, ਜੇ ਤੁਸੀਂ VIP ਹੋ ਤਾਂ ਕੀ ਮਤਲਬ ਹੈ ਉਹਦੇ ਲਈ ਥੋੜਾ ਤੁਸੀਂ ਪਰੇਸ਼ਾਨ ਕਰੋਗੇ। ਸੋ ਰਾਹੁਲ ਗਾਂਧੀ ਨੇ ਕਹਿੰਦੇ ਅਜਿਹਾ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਟ੍ਰੀਟਮੈਂਟ ਦੀ ਲੋੜ ਵੀ ਨਹੀਂ ਹੈ, ਪਰ ਤਾਂ ਵੀ ਉਹਨਾਂ ਦੀ ਫੋਰਸ ਇੰਨੀ ਹੁੰਦੀ ਹੈ, ਉਹ ਸਿਵਲ ਵਰਦੀ ਚ ਇੰਨੀ ਹੁੰਦੀ ਹੈ, ਉਹ ਬਣਾ ਕੇ ਚੱਲਦੇ ਜਿੰਨਾ ਘੇਰਾ ਹੁੰਦੀ, ਉਹਦੇ ਨਾਲ ਆਮ ਸੰਗਤ ਔਖੀ ਤਾਂ ਹੁੰਦੀ ਆ। ਜੋ ਮਰਜ਼ੀ ਤੁਸੀਂ ਕਹੋ ਕਿ ਹਾਂ ਨਹੀਂ ਹੁੰਦੀ, ਉਹ ਹੋ ਜਾਂਦਾ, ਪਰ ਫਿਰ ਵੀ ਮਤਲਬ ਕਿ ਰੂਟੀਨ ਨਹੀਂ ਤੋੜਿਆ ਗਿਆ। ਤੇ ਜਿਸ ਤਰ੍ਹਾਂ ਲਾਈਨ ਚ ਪੁੱਜੇ ਤੇ ਜਿਹੜੀ ਇੱਕ ਸਿੰਗਲ ਲਾਈਨ ਵਾਲਾ ਰਾਹ ਹੈ ਪ੍ਰਵੀਨ ਜੀ, ਉਹਦੇ ਵਿੱਚੋਂ ਮਤਲਬ ਕਿ ਸਿਰਫ 3 ਜਾਂ 4 ਮਿੰਟ ਲਈ ਮਤਲਬ ਕਿ ਸੰਗਤ ਦੀ ਐਂਟਰੀ ਰੋਕਤੀ ਕਿ ਇਸ ਲਾਈਨ ਦੇ ਵਿੱਚ ਹੁਣ ਹੋਰ ਸੰਗਤ ਨਹੀਂ ਜਾਊਗੀ। ਬਸ ਸਿਰਫ ਜਿਹੜਾ ਜਿਹ ਚ ਇੱਕ ਬੰਦਾ ਤੁਰ ਕੇ ਜਾਂਦਾ, ਮਤਲਬ ਇੱਕ ਬੰਦਾ ਜਾਂਦਾ ਨਾ। ਸੋ ਇਸ ਲਈ ਫਿਰ ਉਸ ਲਾਈਨ ਚ ਜਦੋਂ ਮਤਲਬ ਕਿ ਰਾਹੁਲ ਗਾਂਧੀ ਨੂੰ ਭੇਜਿਆ ਗਿਆ ਤਾਂ ਫਿਰ ਉਹ ਅੰਦਰ ਜਾਣ ਤੋਂ ਬਾਅਦ ਉਹਨਾਂ ਨੇ ਇੱਛਾ ਪ੍ਰਗਟਾਈ ਕਿ ਮੈਂ ਬੈਠ ਕੇ ਕੀਰਤਨ ਸੁਣਨਾ ਚਾਹੁੰਦਾ ਜੀ। ਸੋ ਫਿਰ 40 ਮਿੰਟ ਰਾਹੁਲ ਗਾਂਧੀ ਉਹਨਾਂ ਨੇ ਬੈਠ ਕੇ ਉਹਦੇ ਵਿੱਚ 40 ਮਿੰਟ ਮਤਲਬ ਕਿ ਕੀਰਤਨ ਦਾ ਸਰਵਣ ਕੀਤਾ। ਸੋ ਇਹ ਮੇਰਾ ਖਿਆਲ ਪਹਿਲੀ ਵਾਰ ਆ ਕਿ ਗਾਂਧੀ ਪਰਿਵਾਰ ਦਾ ਕੋਈ ਜੀ ਦਰਬਾਰ ਸਾਹਿਬ ਦੇ ਅੰਦਰ ਇੰਨਾ ਸਮਾਂ ਬੈਠਿਆ ਹੋਵੇ ਜਾਂ ਸਮਾਂ ਗੁਜ਼ਾਰਿਆ ਹੋਵੇ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਬਾਹਰੋਂ ਥੱਲਿਓਂ ਵੀ ਉੱਥੇ ਮਤਲਬ ਕਿ ਮੱਥਾ ਟੇਕਿਆ। ਸੋ ਇਸ ਲਈ ਇਸ ਹਵਾਲੇ ਨਾਲ ਉਹ ਰੰਗਾਂ ਚ ਜਦੋਂ ਉੱਪਰ ਮੈਂ ਦੇਖ ਰਿਹਾ ਸੀਗਾ ਕਿ ਜਿੰਨੇ ਦਿਨਾਂ ਦੀ ਉਹਦੀ ਦਾੜੀ ਵੱਧ ਰਹੀ ਆ ਹੈ ਨਾ, ਤਾਂ ਉਹ ਲੱਗ ਰਿਹਾ ਸੀਗਾ ਕਿ ਕਈਆਂ ਨੂੰ ਕਿ ਯਾਰ ਮਤਲਬ ਕਿ ਉਹਨਾਂ ਨੂੰ ਸੈੱਟ ਕਰਾ ਲੈਣੀ ਚਾਹੀਦੀ ਆ ਜਾਂ ਇਹਨੂੰ ਕਟਾ ਲੈਣੀ ਚਾਹੀਦੀ ਆ, ਉਹੀ ਲੱਗੀ ਜਾਂਦਾ ਬਾਬਾ ਬਣ ਗਿਆ ਜੀ, ਆਹ ਹੋ ਗਿਆ ਜੀ, ਹੈ ਨਾ, ਕਈ ਤਰ੍ਹਾਂ ਦੀ ਗੱਲਾਂ। ਪਰ ਉਹ ਕੱਲ ਉਸ ਦਾੜੀ ਨੂੰ ਆਪਾਂ ਦਾੜੇ ਚ ਬਦਲਦਿਆਂ ਦੇਖਿਆ, ਆਪਾਂ ਉਸ ਦਾੜੇ ਦਾ ਪ੍ਰਕਾਸ਼ ਹੁੰਦਿਆਂ ਦੇਖਿਆ। ਇਹ ਦਸਤਾਰ ਦਾ ਅਸਰ ਹੈ ਜੀ, ਇਹ ਦਸਤਾਰ ਦੀ ਚੜ੍ਹਤ ਹੈ। ਸੋ ਹੁਣ ਇਹ ਵੀ ਚਰਚਾਵਾਂ ਨੇ ਕਿ ਕੀ ਰਾਹੁਲ ਗਾਂਧੀ ਹੋਰੀ ਜਿੰਨੇ ਦਿਨ ਪੰਜਾਬ ਚ ਯਾਤਰਾ ਰਹੂਗੀ ਉਹਨੇ ਦਿਨ ਦਸਤਾਰ ਸਜਾਉਣਗੇ ਜੀ। ਇਹ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ। ਸੋ ਪਰ ਕੱਲ ਉਹਨਾਂ ਨੇ ਇੱਕ ਮਤਲਬ ਨਵਾਣੇ ਸ਼ਰਧਾਲੂ ਵਜੋਂ ਮੱਥਾ ਟੇਕਿਆ ਜਾਂ ਇਸ ਨੂੰ ਰਾਜਨੀਤਿਕ ਦਾਅ ਵਜੋਂ ਸਮਝਦੇ ਆ ਦੇਖਿਆ ਕਿ ਪੰਜਾਬ ਆਵਾਂ ਤੇ ਦਰਬਾਰ ਸਾਹਿਬ ਨਾ ਜਾਵਾਂ ਤਾਂ ਇਹ ਠੀਕ ਨਹੀਂ ਹੋਊਗਾ, ਜਾਂ ਇੰਦਰਾ ਰਾਜੀਵ ਦੇ ਗੁਨਾਹਾਂ ਦੀ ਮਾਫੀ ਮੰਗਣ ਦੀ ਆਪਣੇ ਮਨ ਚ ਕੋਸ਼ਿਸ਼ ਕੀਤੀ ਆ। ਸੋ ਕਈ ਪਹਿਲੂ ਨੇ ਜਦੋਂ ਕਿ ਸਵਾਲ ਉੱਠੇ ਨੇ, ਅਕਾਲੀ ਦਲ ਵੀ ਬੋਲਿਆ, ਬਾਦਲ ਵੀ ਬੋਲੇ ਨੇ, ਹਰਸਿਮਰਤ ਵੀ ਬੋਲੀ ਹੈ, ਕਈ ਹੋਰ ਵੀ ਬੋਲੇ ਨੇ। ਉਹ ਰਾਜਨੀਤਿਕ ਹਮਲੇ ਸਹਿਣੇ ਪੈਣੇ ਨੇ, ਜੇ ਗੁਨਾਹ ਕੀਤੇ ਨੇ, ਕੁਤਾਹੀਆਂ ਕੀਤੀਆਂ ਨੇ ਤਾਂ ਉਹ ਹਮਲੇ ਹੋਣਗੇ। ਸੋ ਉਹਦਾ ਸਾਹਮਣਾ ਕਰਨਾ ਵੀ ਪਊਗਾ। ਉਹ ਜਦ ਤੱਕ ਪੰਜਾਬ ਰਹੋਗੇ ਜਾਂ ਪੰਜਾਬ ਚ ਨਹੀਂ ਵੀ ਰਹੋਗੇ, ਜਦ ਤੱਕ ਕਾਂਗਰਸ ਰਹੂਗੀ ਤਾਂ ਤੁਹਾਡੇ ਤੇ ਉਂਗਲੀ ਉੱਠੂਗੀ ਜੀ ਜੀ। ਸੋ ਉਹਦਾ ਸਾਹਮਣਾ ਕਰਨਾ ਪਊਗਾ। ਸੋ ਇਸ ਲਈ ਪਰ ਇਹ ਹੁਣ ਮਤਲਬ ਕਿ ਕੱਲ ਦੀ ਦਸਤਾਰ ਦੀ ਚਰਚਾ, ਰੰਗ ਦੀ ਚੋਣ ਦੀ ਚਰਚਾ ਔਰ ਸਹਿਜਪਣੇ ਦੀ ਚਰਚਾ ਕਾਫੀ ਹੋ ਰਹੀ ਹੈ ਪ੍ਰਵੀਨ ਜੀ ਜੀ ਜੀ। ਤੇ ਬਿਲਕੁਲ ਕਈ ਤੋਂ ਇਹ ਚਰਚਾ ਚੱਲ ਰਹੀ ਹੈ। ਔਰ ਦੇਖੋ, ਜੇ ਅਤੀਤ ਦੇ ਵਿੱਚ ਤੁਹਾਡੇ ਤੋਂ ਕੋਈ ਗੁਨਾਹ ਹੋਏ ਨੇ ਤੇ ਉਹਨਾਂ ਨੇ ਤੁਹਾਡਾ ਖਹਿੜਾ ਪੱਲਾ ਨਹੀਂ ਛੱਡਣਾ। ਔਰ ਖਾਸ ਕਰਕੇ ਜਿੱਥੇ ਅਕਾਦਤ ਦੇ ਅਸਥਾਨ ਦੇ ਉੱਤੇ ਇੰਨੀ ਵੱਡੀ ਚੜ੍ਹਾਈ ਉਸ ਤਤਕਾਲੀ ਪ੍ਰਧਾਨ ਮੰਤਰੀ ਨੇ ਕੀਤੀ ਹੋਵੇ ਤਾਂ ਉਹ ਚੀਜ਼ਾਂ ਭੁੱਲਣਯੋਗ ਨਹੀਂ ਹੁੰਦੀਆਂ। ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ ਸ਼ਰਮਾ ਜੀ।